ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ TV 84 ਦੇ ਨਾਲ ਵਿਊਅਰਸ। ਨਵੰਬਰ 84 ਦੇ ਸਿੱਖ ਕਤਲੇਆਮ ਨੂੰ 31 ਸਾਲ ਬੀਤ ਚੁੱਕੇ ਹਨ। ਬੇਸ਼ੱਕ ਪਿਛਲੇ ਕੁਝ ਦਿਨਾਂ ਤੋਂ ਸਾਡਾ ਫੋਕਸ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਅਤੇ 10 ਨਵੰਬਰ ਨੂੰ ਬੁਲਾਏ ਜਾ ਰਹੇ ਸਰਬੱਤ ਖਾਲਸਾ ਤੇ ਹੈ, ਪਰ ਜਿਹੜਾ ਨਵੰਬਰ 84 ਦਾ ਸਿੱਖ ਕਤਲੇਆਮ ਸੀ, ਅਸੀਂ ਉਸ ਨੂੰ ਵੀ ਨਹੀਂ ਭੁੱਲੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਰੋਜ਼ਾਨਾ ਪੈਜ ਦਾ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾ ਜੀ ਨਾਲ, ਜਿਨ੍ਹਾਂ ਦੇ ਅਸੀਂ ਵਿਊਜ਼ ਲਵਾਂਗੇ ਨਵੰਬਰ 84 ਦੇ ਸਿੱਖ ਕਤਲੇਆਮ ਦੇ ਉੱਤੇ ਅਤੇ ਓਵਰਆਲ ਇਸ ਵੇਲੇ ਪੰਜਾਬ ਦੀ ਸਿਚੁਏਸ਼ਨ ਦੇ ਉੱਤੇ। ਤਾਂ ਹੇਰਾ ਸਾਹਿਬ ਸਾਨੂੰ ਜੁੜ ਚੁੱਕੇ ਨੇ ਪੰਜਾਬ ਤੋਂ ਇਸ ਵੇਲੇ। ਆਓ ਆਪਣੇ ਸਵਾਲ ਦਾ ਸਿਲਸਿਲਾ ਆਉਣਾ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਪੰਜਾਬ ਦੀ ਸਿਚੁਏਸ਼ਨ ਦੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਵਿਊਜ਼ ਲੈਣਾ ਚਾਹਾਂਗੇ। ਜਿਸ ਤਰ੍ਹਾਂ 31 ਸਾਲ ਪਹਿਲਾਂ ਭਾਰਤ ਭਰ ਦੇ ਵਿੱਚ ਕਿਵੇਂ ਸਿੱਖਾਂ ਦਾ ਕਤਲੇਆਮ ਹੋਇਆ, ਹੁਣ 31 ਸਾਲ ਬਾਅਦ ਵੀ ਹਰ ਸਿੱਖ ਇਨਸਾਫ ਦੀ ਗੁਹਾਰ ਲਗਾ ਰਹੇ ਹਨ, ਪਰ ਇਨਸਾਫ ਨਹੀਂ ਮਿਲ ਰਿਹਾ। ਓਵਰਆਲ ਤੁਸੀਂ ਇਸ ਸੰਬੰਧੀ ਸਾਡੇ ਦਰਸ਼ਕਾਂ ਨੂੰ ਅੱਜ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਜਿਹੜੀ ਗੱਲ ਮਹਿਸੂਸ ਕੀਤੀ ਹੈ ਪਿਛਲੇ ਦਿਨੀ ਹਜ਼ਾਰਾਂ ਪਹਿਰੇਦਾਰ 'ਚ, ਮੈਂ ਬਾਰ-ਬਾਰ ਉਸ ਬਾਰੇ ਲਿਖਿਆ ਵੀ ਆ ਜੀ। ਇਸ ਵੇਲੇ ਜਦੋਂ ਇਹ ਗੱਲ ਸਪਸ਼ਟ ਹੋ ਚੁੱਕੀ ਆ, ਦਿਨ ਦੇ ਚਿੱਟੇ ਚਾਨਣ ਵਾਂਗ ਇਹ ਗੱਲ ਸਾਫ਼ ਆ ਕਿ ਇਸ ਦੇਸ਼ ਦੇ ਵਿੱਚ ਸਿੱਖਾਂ ਨੂੰ ਬਰਾਬਰ ਦੇ ਸ਼ਹਿਰੀ ਨਹੀਂ ਸਮਝਿਆ ਜਾਂਦਾ, ਉਹਨਾਂ ਨਾਲ ਗੁਲਾਮ ਕੌਮ ਵਾਲਾ ਵਤੀਰਾ ਕੀਤਾ ਜਾਂਦਾ। ਫਿਰ ਸਾਨੂੰ ਇਨਸਾਫ ਦੀ ਝਾਕ ਆ, ਜਿਹੜੀ ਇਨਸਾਫ ਦੀ ਉਮੀਦ ਆ, ਜਿਹੜੀ ਇਹ ਛੱਡ ਦੇਣੀ ਚਾਹੀਦੀ ਆ ਕੌਮ ਨੂੰ। ਇਹ ਜਿਹੜੇ 1984 ਦਾ ਸਿੱਖ ਕਤਲੇਆਮ ਹੋਇਆ, ਹਾਂਜੀ, ਉਹਦੇ ਬਾਰੇ ਇਨਸਾਫ ਦੀ ਬਿਲਕੁਲ ਉਮੀਦ ਛੱਡ ਦੇਣੀ ਚਾਹੀਦੀ ਆ। ਸਗੋਂ ਮੈਂ ਤਾਂ ਇਹ ਚਾਹੁੰਦਾ ਕਿ ਰੋਸ ਵਜੋਂ ਕਿ ਇਸ ਦੇਸ਼ ਦੇ ਵਿੱਚ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲ ਸਕਦਾ, ਰੋਸ ਵਜੋਂ ਜਿਹੜੇ ਸਾਡੇ ਕੇਸ ਚੱਲ ਵੀ ਰਹੇ ਨੇ ਉਹ ਵਾਪਸ ਲੈ ਲੈਣੇ ਚਾਹੀਦੇ ਆ, ਕਿਉਂਕਿ ਉਹ ਸਿਰਫ ਤੇ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ। ਇਨਸਾਫ ਪ੍ਰਾਪਤੀ ਆ ਜਿਹੜੀ, ਨਾ ਉਹ ਕਿਧਰੇ ਵਿਖਾਈ ਦਿੰਦੀ ਆ, ਨਾ ਉਹ ਸਾਨੂੰ ਮਿਲਣੀ ਆ। ਸੋ ਸਾਨੂੰ ਬਜਾਏ ਇਸ ਗੱਲ ਦੀ ਕਿ ਅਸੀਂ ਬਾਰ-ਬਾਰ ਭੀਖ ਮੰਗਣ ਲਈ ਆਪਦੀ ਝੋਲੀ ਅੱਡੀ ਜਾਈਏ, ਇਸ ਗੱਲ ਲਈ ਜਿਹੜੀ ਸਾਡੀ ਕੌਮ ਦੀ ਮਹਾਨਤਾ ਵਾ, ਸਾਡੀ ਕੌਮ ਦਾ ਜੋ ਐਡਾ ਵੱਡਾ ਮਹਾਨ ਵਿਰਸਾ, ਸਾਡਾ ਐਡਾ ਵੱਡਾ ਇਤਿਹਾਸ ਆ, ਸਾਡੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੇ, ਅਸੀਂ ਹਮੇਸ਼ਾ ਜ਼ੋਰ ਤੇ ਜ਼ਬਰ ਨੂੰ ਲਲਕਾਰਿਆ। ਸੋ ਇਹ ਝੋਲੀ ਅੱਡਣੀ, ਭੀਖ ਮੰਗਣੀ, ਇਹ ਸਾਡੇ ਕੌਮ ਦੇ ਵਿਰਸੇ ਦਾ ਹਿੱਸਾ ਨਹੀਂ, ਇਹ ਸਾਡਾ ਸੁਭਾਅ ਦਾ ਹਿੱਸਾ ਨਹੀਂ, ਇਹ ਸਾਡੀ ਜ਼ਮੀਰ ਦਾ ਹਿੱਸਾ ਨਹੀਂ। ਸੋ ਇਹ ਗੱਲ ਨੂੰ ਹੁਣ ਸਾਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਕਿ ਗੁਲਾਮ ਆ ਅਸੀਂ ਇਸ ਦੇਸ਼ ਦੇ ਵਿੱਚ, ਤੇ ਗੁਲਾਮ ਆ ਜਿਹੜੇ ਉਹ ਭੀਖ ਮੰਗਦੇ ਹੁੰਦੇ ਆ, ਪਰ ਅਸੀਂ ਉਹ ਭੀਖ ਨਹੀਂ ਮੰਗਣੀ। ਇਸ ਗੱਲ ਨੂੰ ਸਪਸ਼ਟ ਰੂਪ ਦੇ ਵਿੱਚ ਸਮੁੱਚੀ ਦੁਨੀਆ ਦੇ ਵਿੱਚ ਐਲਾਨ ਕਰਦਿਆਂ ਹੋਇਆ ਕਿ ਸਾਡਾ ਇਸ ਦੇਸ਼ ਦੇ ਇਨਸਾਫ ਤੋਂ, ਸਾਡਾ ਇਸ ਦੇਸ਼ ਦੇ ਹਾਕਮਾਂ ਤੋਂ ਪੂਰੀ ਤਰ੍ਹਾਂ ਭਰੋਸਾ ਜਿਹੜਾ ਉਹ ਉੱਠ ਚੁੱਕਿਆ। ਇਸ ਲਈ ਅਸੀਂ ਉਸ 1984 ਦੇ ਕਤਲੇਆਮ ਦੇ ਜਿੰਨੇ ਕੇਸ ਆ ਵਾਪਸ ਲੈਂਦੇ ਆ। ਜੇ ਸਾਡਾ ਜਦੋਂ ਸਾਡਾ ਹੋਇਆ, ਅਸੀਂ ਉਦੋਂ ਇਨਸਾਫ ਆ ਜਿਹੜਾ ਉਹ ਖੁਦ ਲਵਾਂਗੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਅਮੀ ਵੀਰ ਜੀ, ਗੁਲਾਮੀ ਦਾ ਅਹਿਸਾਸ ਤਾਂ ਪਿਛਲੇ ਕੁਝ ਦਿਨਾਂ ਤੋਂ ਹੋਰ ਵੀ ਜ਼ਿਆਦਾ ਹੋ ਰਿਹਾ, ਜਿਸ ਤੁਸੀਂ ਜਾਣਦੇ ਹੋ ਕਿੱਦਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਘਟਨਾਵਾਂ ਹਜੇ ਵੀ ਜਾਰੀ ਹਨ, ਅੱਜ ਵੀ ਜਾਰੀ ਸੀ, ਕੱਲ ਵੀ ਹੋਇਆ ਇਸ ਤਰ੍ਹਾਂ। ਪਰ ਜਿਸ ਤਰ੍ਹਾਂ ਇੱਕ ਪਾਸੇ ਨਵੰਬਰ 84 ਦਾ ਮੁੱਦਾ ਸੀਗਾ, ਦੂਸਰੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸੀ, ਤੁਹਾਨੂੰ ਨਹੀਂ ਲੱਗਦਾ ਕਿ ਇੱਕਦਮ ਉਹ ਗੱਲਾਂ ਇੱਕਦਮ ਠੱਪ ਹੋ ਗਈਆਂ ਨੇ, ਇੱਕਦਮ ਚੁੱਪ ਕਰ ਦਿੱਤੀਆਂ ਗਈਆਂ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇਸ ਤਰ੍ਹਾਂ ਹੋਈ ਜਾ ਰਹੀ ਹੈ ਬਾਰ-ਬਾਰ ਪੰਜਾਬ ਦੇ ਵਿੱਚ? ਓਵਰਆਲ ਤੁਸੀਂ ਇਸ ਤੇ ਕੀ ਵਿਚਾਰ ਰੱਖਦੇ ਹੋ? ਦੇਖੋ, ਜਦੋਂ ਗੁਰੂ ਸਾਹਿਬ ਦੇ ਬੇਅਦਬੀ ਦੀ ਗੱਲ ਆ ਜਾਵੇ, ਗੁਰੂ ਸਾਹਿਬ ਦੇ ਅੰਗਾਂ ਦਾ ਰੋਜ਼ਾਨਾ ਕਤਲੇਆਮ ਹੋ ਕੇ ਉਹਨਾਂ ਨੂੰ ਗਲੀਆਂ ਬਾਜ਼ਾਰਾਂ 'ਚ ਰੋਲਿਆ ਜਾਵੇ, ਮੈਂ ਸਮਝਦਾ ਕਿ ਕੌਮ ਦੇ ਲਈ ਉਸ ਤੋਂ ਮਾੜਾ, ਭਿਆਨਕ, ਦੁਖਦਾਈ, ਪੀੜਾ ਵਾਲਾ ਹੋਰ ਕੋਈ ਸਮਾਂ ਨਹੀਂ ਹੋ ਸਕਦਾ। ਸੋ ਸਮੁੱਚੀ ਕੌਮ ਨੇ ਉਸ ਪੀੜਾ ਨੂੰ ਮਹਿਸੂਸ ਵੀ ਕੀਤਾ, ਹੰਢਾਇਆ ਵੀ ਹੈ, ਤੇ ਉਸ ਪੀੜਾ ਦਾ ਰੋਹ ਤੇ ਰੋਸ ਦਾ ਪ੍ਰਗਟਾਵਾ ਵੀ ਸਮੁੱਚੀ ਕੌਮ ਨੇ ਪੰਜਾਬ ਦੀਆਂ ਸੜਕਾਂ ਤੇ ਆ ਕੇ ਦਿੱਤਾ। ਸੋ ਜਿੱਥੇ ਗੁਰੂ ਸਾਹਿਬ ਦਾ ਮਾਮਲਾ ਆ ਗਿਆ, ਗੁਰੂ ਸਾਹਿਬ ਦੀ ਐਡੀ ਵੱਡੀ ਬੇਅਦਬੀ ਦਾ ਮਾਮਲਾ ਆ ਗਿਆ, ਉੱਥੇ ਇਹ ਜਿਹੜੇ ਦੂਸਰੇ ਮੁੱਦੇ ਸੀ, ਇਹਨਾਂ ਦਾ ਕੁਦਰਤੀ ਸੀ ਕਿ ਇਹ ਦੂਸਰੇ ਮੁੱਦੇ ਸੀ ਜਿਹੜੇ ਇਹਨਾਂ ਨੇ ਪਿੱਛੇ ਚਲੇ ਜਾਣਾ ਸੀ। ਕਿਉਂਕਿ ਗੁਰੂ ਸਾਹਿਬ ਦੇ ਜਦੋਂ ਗੁਰੂ ਸਾਹਿਬ ਦਾ ਮਤਲਬ ਮਾਮਲਾ ਆ ਗਿਆ ਤੇ ਉਸ ਤੋਂ ਬਾਅਦ ਬਾਕੀ ਮੁੱਦਿਆਂ ਦੀ ਜਿਹੜੀ ਅਹਿਮੀਅਤ ਆ, ਭਾਵੇਂ ਕਿ ਉਹ ਬਹੁਤ ਵੱਡੀ ਆ ਕੌਮ ਦੇ ਲਈ, ਉਹ ਸਾਡੇ ਲਈ ਇੱਕ ਹਿੱਸਾ ਵਾ ਸਾਡੇ ਸੰਘਰਸ਼ ਦਾ, ਤੇ ਉਸ ਤੇ ਵੀ ਸਾਨੂੰ ਸੰਘਰਸ਼ ਆ ਜਿਹੜਾ ਨਿਰੰਤਰ ਜਾਰੀ ਰੱਖਣਾ ਪੈਣਾ। ਪਰੰਤੂ ਕਿਉਂਕਿ ਜਦੋਂ ਗੁਰੂ ਸਾਹਿਬ ਔਰ ਘਟਨਾਵਾਂ ਨੇ ਜਿਹੜੀਆਂ ਉਹ ਨਿਰੰਤਰ ਹੋ ਰਹੀਆਂ ਨੇ, ਕੋਈ ਵੀ ਚੜ੍ਹਦਾ ਸੂਰਜ ਆ ਜਿਹੜਾ ਉਹ ਕੌਮ ਲਈ ਸੁੱਖ ਦਾ ਸੁਨੇਹਾ ਨਹੀਂ ਲੈ ਕੇ, ਉਹਦਾ ਕੋਈ ਨਾ ਕੋਈ ਦੁਖਦਾਈ ਘਟਨਾਵਾਂ ਜਿਹੜੀ ਗੁਰੂ ਸਾਹਿਬ ਨਾਲ ਜਾਂ ਗੁਰਬਾਣੀ ਨਾਲ ਸੰਬੰਧਿਤ ਬੇਅਦਬੀ ਦੀ ਆ, ਉਹ ਰੋਜ਼ਾਨਾ ਮਤਲਬ ਸਾਡੇ ਸਿੱਖ ਹਿਰਦਿਆਂ ਨੂੰ ਬਲੂੰਦਰ ਰਹੀ ਆ। ਸੋ ਇਸ ਕਾਰਨ ਕਿਉਂਕਿ ਇਹ ਘਟਨਾਵਾਂ ਨਿਰੰਤਰ ਵਾਪਰ ਰਹੀਆਂ ਨੇ ਤੇ ਦੋਸ਼ੀ ਨੇ ਜਿਹੜੀਆਂ ਦੁਸ਼ਟ ਤਾਕਤਾਂ ਨੇ ਜਿਹੜੀਆਂ
ਉਹਨਾਂ ਨੂੰ ਨੱਥ ਨਹੀਂ ਪਾਈ ਜਾ ਰਹੀ, ਉਹਨਾਂ ਨੂੰ ਬੇਨਕਾਬ ਨਹੀਂ ਕੀਤਾ ਜਾ ਰਿਹਾ। ਸੋ ਇਸ ਕਰਕੇ ਕੌਮ ਦੀ ਜਿਹੜੀ ਪੀੜਾ ਜਿਹੜੀ ਉਹ ਇਸ ਵੇਲੇ ਸੋ ਗੁਰੂ ਸਾਹਿਬ ਦੇ ਬੇਅਦਬੀ ਦੇ ਮਾਮਲੇ ਨੂੰ ਲੈ ਕੇ, ਗੁਰਬਾਣੀ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਉਹਦੇ ਤੇ ਪੂਰੀ ਤਰ੍ਹਾਂ ਕੇਂਦਰਿਤ ਹੋਈ ਹੈ। ਜੀ ਤੇ ਵੀਰ ਜਿਸ ਤਰ੍ਹਾਂ ਇੰਨੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ, ਇਸ ਨੂੰ ਦਰਪੇਸ਼ ਰੱਖਦੇ ਹੋਏ ਹਰ ਪਾਸੇ ਸਰਬੱਤ ਖਾਲਸਾ ਦੀ ਗੱਲਬਾਤ ਹੋ ਰਹੀ ਹੈ। ਜਿਸ ਤਰ੍ਹਾਂ 10 ਨਵੰਬਰ ਨੂੰ ਸਰਬੱਤ ਖਾਲਸਾ ਨੂੰ ਲੈ ਕੇ ਜਿੱਥੇ ਇੱਕ ਪਾਸੇ ਸਿੱਖ ਸੰਗਤਾਂ ਦੇ ਵਿੱਚ ਇੰਨਾ ਉਤਸ਼ਾਹ ਹੈ, ਉੱਥੇ ਕੁਝ ਹੋਰ ਵਿਦਵਾਨ ਜਾਂ ਕੁਝ ਧਿਰਾਂ ਵੱਲੋਂ ਇਸ ਸੰਬੰਧੀ ਵੱਖਰਾ ਓਪੀਨੀਅਨ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹਦੀਆਂ ਦੋ ਗੱਲਾਂ ਨੇ। ਇੱਕ ਤਾਂ ਇਹ ਹੈ ਕਿ ਸਰਬੱਤ ਖਾਲਸਾ ਜਿਹੜਾ ਉਹ ਹੰਗਾਮੀ ਹਾਲਾਤਾਂ ਦੇ ਵਿੱਚ, ਆਮ ਤੌਰ ਤੇ ਹੰਗਾਮੀ ਹਾਲਾਤਾਂ ਦੇ ਵਿੱਚ, ਜੇ ਅਸੀਂ ਪੁਰਾਣੀ ਪਰੰਪਰਾ ਨੂੰ ਛੱਡ ਦਈਏ ਕਿ ਜਦੋਂ ਇੱਕ ਕੌਮ ਨੇ ਮਿਥਿਆ ਹੋਇਆ ਸੀਗਾ ਕਿ ਦੀਵਾਲੀ ਵਾਲੇ ਦਿਨ ਸਮੁੱਚੀ ਕੌਮ ਆ ਜਿਹੜੀ ਉਹ ਦਰਬਾਰ ਸਾਹਿਬ ਇਕੱਤਰ ਹੋਊਗੀ ਤੇ ਉੱਥੇ ਸਰਬੱਤ ਖਾਲਸਾ ਜਿਹੜਾ ਮਤਲਬ ਕੌਮ ਦੇ ਆਉਣ ਵਾਲੀ ਜਿਹੜੀ ਸਮੇਂ ਦੀ ਰਣਨੀਤੀ ਆ ਉਹ ਘੜੀ ਜਾਊ, ਕੌਮ ਨੂੰ ਦਰਪੇਸ਼ ਸਮੱਸਿਆਵਾਂ ਤੇ ਵਿਚਾਰ, ਉਹ ਇੱਕ ਪਰੰਪਰਾ ਚੱਲਦੀ ਆ ਰਹੀ ਸੀ। ਜਦੋਂ ਤੋਂ ਉਹ ਪਰੰਪਰਾ ਖਤਮ ਹੋ ਗਈ, ਉਸ ਤੋਂ ਬਾਅਦ ਸਰਬੱਤ ਖਾਲਸਾ ਜਿਹੜਾ ਉਹ ਹਮੇਸ਼ਾ ਹੰਗਾਮੀ ਹਾਲਾਤਾਂ ਵਿੱਚ, ਜਦੋਂ ਕੋਈ ਕੌਮ ਤੇ ਇਸ ਤਰ੍ਹਾਂ ਦੀ ਵਿਪਤਾ ਆ ਜਾਂਦੀ ਹੈ, ਭੀੜ ਆ ਜਾਂਦੀ ਹੈ, ਉਦੋਂ ਸਰਬੱਤ ਖਾਲਸਾ ਜਿਹੜਾ ਉਹ ਬੁਲਾਇਆ ਗਿਆ। ਚਾਹੇ ਅਸੀਂ 26 ਅਪ੍ਰੈਲ 1985 ਦੀ ਗੱਲ ਕਰ ਲਈਏ ਤੇ ਚਾਹੇ ਅਸੀਂ ਅੱਜ ਦੀ ਗੱਲ ਕਰ ਲਈਏ। ਇਹ ਠੀਕ ਹੈ ਕਿ ਸਰਬੱਤ ਖਾਲਸਾ ਜਿਹੜਾ ਉਹ ਕਾਲੀ 'ਚ ਬੁਲਾਇਆ ਗਿਆ, ਸਮੁੱਚੀ ਕੌਮ ਨੂੰ ਭਰੋਸੇ 'ਚ ਲੈ ਕੇ ਨਹੀਂ ਬੁਲਾਇਆ ਗਿਆ। ਇਸ ਸੰਬੰਧੀ ਵੱਖ-ਵੱਖ ਮਤਭੇਦ ਹੋ ਸਕਦੇ ਨੇ, ਆਪੋ ਆਪਣੇ ਵਿਚਾਰਾਂ ਦੀ ਗੱਲ ਆ ਜਿਹੜੀ ਵੱਖੋ ਵੱਖਰੀਆਂ ਜਥੇਬੰਦੀਆਂ ਕਰ ਵੀ ਰਹੀਆਂ ਨੇ। ਪਰੰਤੂ ਮੈਂ ਸਮਝਦਾ ਕਿ ਇਸ ਵੇਲੇ ਕਿਉਂਕਿ ਸੱਚੀ ਮੁੱਚੀ ਹੰਗਾਮੀ ਹਾਲਾਤ ਆ, ਇਸ ਤੋਂ ਹੰਗਾਮੀ ਹਾਲਾਤ ਹੋਰ ਕੀ ਹੋ ਸਕਦੇ ਨੇ ਕਿ ਸਾਡੇ ਗੁਰੂ ਦੀ ਆਏ ਦਿਨ ਬੇਅਦਬੀ ਹੋ ਰਹੀ ਆ ਤੇ ਇਸ ਕਰਕੇ ਇਹ ਸਰਬੱਤ ਖਾਲਸਾ ਬਹੁਤ ਬੇਹੱਦ ਜ਼ਰੂਰੀ ਆ। ਮੈਂ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਇਸ ਗੱਲ ਦੀ ਹਾਰਦਿਕ ਬੇਨਤੀ ਵੀ ਕਰੂੰਗਾ, ਉਹਨਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਅੱਜ ਗੁਰੂ ਦਾ ਮਾਮਲਾ, ਕੌਮ ਦੀ ਇੱਜ਼ਤ, ਸਵੈਮਾਨ ਦਾ, ਕੌਮ ਦੀ ਹੋਂਦ ਦਾ ਮਾਮਲਾ, ਗ੍ਰੰਥ ਤੇ ਪੰਥ ਦੀ ਹੋਂਦ ਦਾ ਮਾਮਲਾ। ਸੋ ਸਾਨੂੰ ਸਾਰੇ ਸਿਧਾਂਤਕ ਮਤਭੇਦ ਨੇ ਜਿਹੜੇ, ਠੀਕ ਨੇ ਕਿ ਉਹ ਸਿਧਾਂਤਕ ਮਤਭੇਦ ਆਪਣੀ ਥਾਂ ਨੇ ਕਿ ਸਰਬੱਤ ਖਾਲਸਾ ਦੀ ਕਾਰਜਸ਼ੈਲੀ ਕੀ ਹੋਣੀ ਚਾਹੀਦੀ ਹੈ, ਵਿਧੀ ਵਿਧਾਨ ਕੀ ਹੋਣਾ ਚਾਹੀਦਾ, ਜਿਹੜਾ ਉਹਦਾ ਏਜੰਡਾ ਹੈ ਜਿਹੜਾ ਉਹਨੂੰ ਪਹਿਲਾਂ ਮਿਥਿਆ ਜਾਣਾ ਚਾਹੀਦਾ, ਇਹ ਆਪਣੀ ਥਾਂ ਬਿਲਕੁਲ ਠੀਕ ਨੇ, ਉਹਨਾਂ ਦੀ ਜਿਹੜੀ ਸੋਚ ਹੈ। ਪਰੰਤੂ ਕਿਉਂਕਿ ਹੰਗਾਮੀ ਹਾਲਾਤਾਂ ਦੇ ਵਿੱਚ ਮਜਬੂਰੀਆਂ ਹੁੰਦੀਆਂ ਨੇ, ਸੋ ਉਹਨਾਂ ਮਜਬੂਰੀਆਂ ਨੂੰ ਦੇਖਦਿਆਂ ਹੋਇਆ ਕਿ ਅੱਜ ਸਾਡੀ ਲਈ, ਕੌਮ ਦੇ ਲਈ ਸਰਬੱਤ ਖਾਲਸਾ ਬੇਹੱਦ ਜ਼ਰੂਰੀ ਆ। ਦੁਸ਼ਮਣ ਤਾਕਤਾਂ ਨੂੰ ਅਸੀਂ ਇੱਕ ਟੁੱਕ ਫੈਸਲਾ ਜਿਹੜਾ ਕੌਮ ਵੱਲੋਂ ਸੁਣਾਉਣਾ ਕਿ ਜਿਹੜਾ ਸਾਡੇ ਤੇ ਇਹ ਹਮਲਾ ਹੋ ਰਿਹਾ ਵਾ, ਨਿਰੰਤਰ ਹਮਲਾ ਹੋ ਰਿਹਾ, ਕੌਮ ਨੇ ਇਸ ਦਾ ਜਵਾਬ ਆ ਜਿਹੜਾ ਉਹ ਕਿਸ ਰੂਪ ਦੇ ਵਿੱਚ ਦੇਣਾ। ਸੋ ਇਸ ਵੇਲੇ ਸਰਬੱਤ ਖਾਲਸਾ ਕਿਉਂਕਿ ਸਿੱਖਾਂ ਦੀ ਸਰਬ ਉੱਚ ਸੰਸਥਾ ਵਾ, ਸਰਬ ਉੱਚ ਪਰੰਪਰਾ ਵਾ, ਸਰਬ ਉੱਚ ਅਗਵਾਈ ਦਾ ਕੇਂਦਰ ਹੈ। ਸੋ ਇਸ ਵੇਲੇ ਸਰਬੱਤ ਖਾਲਸਾ ਦੀ ਮਹਾਨਤਾ ਨੂੰ ਦੇਖਦਿਆਂ ਹੋਇਆਂ, ਸਰਬੱਤ ਖਾਲਸਾ ਦੇ ਨਾਮ ਦੀ ਮਹਾਨਤਾ ਨੂੰ ਦੇਖਦਿਆਂ ਹੋਇਆਂ, ਹਰ ਸਿੱਖ ਨੂੰ ਆਪਣੇ ਨਿੱਜੀ ਮਤਭੇਦ, ਨਿੱਜੀ ਵਿਚਾਰ ਆ ਜਿਹੜੇ ਉਹਨਾਂ ਨੂੰ ਇੱਕ ਪਾਸੇ ਛੱਡ ਕੇ, ਬੇਸ਼ੱਕ ਉਹ ਸਾਰੀਆਂ ਜਥੇਬੰਦੀਆਂ ਇਹ ਕਹਿਣ ਕਿ ਆਹ ਚੀਜ਼ ਆ ਜਿਹੜੀ ਅਸੀਂ ਇਹਦੇ ਨਾਲ ਸਹਿਮਤ ਨਹੀਂ, ਪਰੰਤੂ ਕਿਉਂਕਿ ਸਰਬੱਤ ਖਾਲਸਾ ਦੀ ਮਹਾਨਤਾ ਦਾ ਤੇ ਕੌਮ ਤੇ ਜਿਹੜੀ ਵਿਪਤਾ ਪਈ ਆ, ਕੌਮ ਤੇ ਹੰਗਾਮੀ ਭੀੜ ਪਈ ਆ, ਉਹਨੂੰ ਵੇਖਦਿਆਂ ਹੋਇਆਂ ਅਸੀਂ ਸਾਰੇ ਇਹਦੇ ਵਿੱਚ ਸ਼ਾਮਲ ਹੁੰਦੇ ਆ ਤਾਂ ਕਿ ਅਸੀਂ ਦੁਸ਼ਮਣ ਤਾਕਤਾਂ ਨੂੰ ਜਿਹੜਾ ਕੌਮ ਦਾ ਇੱਕ ਟੁੱਕ ਫੈਸਲਾ ਵਾ ਉਹ ਸੁਣਾ ਸਕੀਏ ਤੇ ਦੁਸ਼ਮਣ ਤਾਕਤਾਂ ਵੀ ਇਹ ਮਹਿਸੂਸ ਕਰਨ ਕਿ ਇਹ ਕੌਮ ਦਾ ਇੱਕ ਟੁੱਕ ਫੈਸਲਾ ਤੇ ਕੌਮ ਇਸ ਫੈਸਲੇ ਨੂੰ ਦ੍ਰਿੜਤਾ ਦੇ ਨਾਲ, ਚਾਹੇ ਉਹਨੂੰ ਲੱਖ ਕੁਰਬਾਨੀਆਂ ਕਰਨੀਆਂ ਪੈਣ, ਇਸ ਫੈਸਲੇ ਨੂੰ ਦ੍ਰਿੜਤਾ ਨਾਲ ਸਿਰੇ ਚਾੜੂਗੀ। ਉਸ ਤੋਂ ਬਿਨਾਂ ਜਿਹੜੀਆਂ ਸਾਡੀ ਦੁਸ਼ਮਣ ਤਾਕਤਾਂ ਨੇ ਜਿਹੜੀਆਂ ਉਹ ਨਾ ਮਤਲਬ ਸਾਡਾ ਜੋ ਵੀ ਅਸੀਂ ਉਹਨਾਂ ਨੂੰ ਬਾਰ-ਬਾਰ ਲਲਕਾਰੀ ਜਾਈਏ ਉਹਦਾ ਉਹ ਅਹਿਸਾਸ ਨਹੀਂ ਕਰਨਗੀਆਂ। ਸੋ ਸਰਬੱਤ ਖਾਲਸੇ ਦਾ ਜਿਹੜਾ ਨਗਾਰਾ ਵੱਜਣਾ ਉਹ ਸਾਡੀਆਂ ਦੁਸ਼ਮਣ ਤਾਕਤਾਂ ਦੀਆਂ ਸਭਾ 'ਚ ਡਰ ਵੀ ਪੈਦਾ ਕਰੂਗਾ, ਹਰ ਵੀ ਉਸ ਤੋਂ ਤਰਕਣਗੀਆਂ ਵੀ ਤੇ ਉਹ ਸੋਚਣ ਲਈ ਵੀ ਮਜਬੂਰ ਹੋਣਗੀਆਂ ਕਿ ਕੌਮ ਆਪਣੇ ਗੁਰੂ ਦੇ ਨਾਮ ਤੇ ਇਕਜੁੱਟ ਹੋ ਗਈ ਆ, ਇੱਕ ਸੁਰ ਹੋ ਗਈ ਆ, ਇੱਕ ਮਤ ਹੋ ਗਈ ਆ ਤੇ ਹੁਣ ਇਸ ਕੌਮ ਦੇ ਨਾਲ ਟੱਕਰ ਲੈਣੀ ਸੰਭਵ ਨਹੀਂ। ਬਿਲਕੁਲ ਵੀਰ ਜੀ। ਤੇ ਵੀਰ ਜੀ, ਇੱਕ ਪਾਸੇ ਤਾਂ ਆਪਾਂ ਸਰਬੱਤ ਖਾਲਸਾ ਦੀ ਗੱਲਬਾਤ ਕਰ ਰਹੇ, ਕਿੰਨਾ ਇਸ ਵੇਲੇ ਜ਼ਰੂਰੀ ਹੈ, ਜਿਸ ਤੁਸੀਂ ਗੱਲ ਕੀਤਾ ਕਿ ਇਹਨਾਂ ਜਿਹੜੇ ਦੂਸਰੇ ਪਾਸੇ ਲੋਕ ਨੇ, ਬਾਕੀ ਤਰ੍ਹਾਂ ਨੇ, ਉਹ ਕਿਸ ਤਰ੍ਹਾਂ ਚੁੱਪ ਹੋ ਜਾਣਗੇ। ਜਿਸ ਤਰ੍ਹਾਂ ਆਪਾਂ ਗੱਲ ਕਰਦੇ ਅਕਾਲੀ ਦਲ ਬਾਦਲ ਦੀ ਜਾਂ ਉਹਦੇ ਪਰਿਵਾਰ ਦੀ, ਪਰ ਜਿਸ ਤਰ੍ਹਾਂ ਉਹ ਵੀ ਸਰਬੱਤ ਖਾਲਸਾ ਨੂੰ ਫੇਲ ਕਰਨ ਦੇ ਲਈ ਪੂਰੀਆਂ ਮੀਟਿੰਗਾਂ ਜ਼ੋਰਾਂ ਸ਼ੋਰਾਂ ਨਾਲ ਕਰ ਰਹੇ ਨੇ ਆਪਣੇ ਪੂਰੇ ਪਰਿਵਾਰ ਦੇ ਨਾਲ, ਚਾਹੇ ਮੱਕੜ ਹੋਵੇ ਜਾਂ ਫਿਰ ਜਥੇਦਾਰ ਹੋਣ ਜਾਂ ਫਿਰ ਡੇਰਾ ਮੁਖੀਜ਼ ਹੋਣ ਜਾਂ ਫਿਰ ਹੋਰ ਵੀ ਲੋਕ ਹੋਣ, ਉਹ ਵੀ ਪੂਰੀਆਂ ਤਿਆਰੀਆਂ ਦੇ ਵਿੱਚ ਨੇ ਕਿ ਕਿਸ ਤਰ੍ਹਾਂ ਸਰਬੱਤ ਖਾਲਸਾ ਨੂੰ ਫੇਲ ਕੀਤਾ ਜਾਵੇ। ਇਸ ਸਿਚੁਏਸ਼ਨ ਦੇ ਵਿੱਚ ਸਿੱਖਾਂ ਨੂੰ ਹੁਣ ਕੀ ਕਰਨ ਦੀ ਲੋੜ ਹੈ? ਦੇਖੋ, ਇੱਕ ਪਾਸੇ ਜਿਹੜੀਆਂ ਉਹ ਤਾਕਤਾਂ ਨੇ ਜਿਹੜੀਆਂ ਮਤਲਬ ਅਸੀਂ ਸਮਝਦੇ ਹਾਂ ਕਿ ਹਿੰਦੂਵਾਦੀ ਕਹਾੜਾ ਜਿਹੜਾ ਕੌਮ ਦੀਆਂ ਜੜ੍ਹਾਂ ਤੇ ਚੱਲ ਰਿਹਾ, ਉਹਦਾ ਇਹ ਜਿਹੜਾ ਦਸਤਾ ਨੇ, ਚਾਹੇ ਉਹ ਬਾਦਲ ਕੇ ਨੇ ਤੇ ਚਾਹੇ ਉਹ ਮੱਕੜ ਕੇ ਨੇ, ਮਤਲਬ ਉਹ ਸਾਰਾ ਜਿਹੜਾ ਕੁਨਬਾ ਵਾ ਜਿਹੜਾ ਪੰਥ ਦਾ ਗਦਾਰ ਆ, ਪੰਥ ਦਾ ਗੁਰੂ ਦਾ ਕਿਰਤਕਾਣਾ, ਉਹਨਾਂ ਵੱਲੋਂ ਹਰ ਸੰਭਵ ਕੋਸ਼ਿਸ਼ ਆ ਜਿਹੜੀ ਉਹ ਸਰਬੱਤ ਖਾਲਸਾ
ਨੂੰ ਫੇਲ ਕਰਨ ਦੇ ਲਈ, ਫਲਾਪ ਕਰਨ ਦੇ ਲਈ, ਬਦਨਾਮ ਕਰਨ ਦੇ ਲਈ ਕੀਤੀ ਜਾ ਰਹੀ ਆ। ਉਹਨਾਂ ਦਾ ਜਿਹੜੀਆਂ ਮੈਂ ਇਹੀ ਬਾਰ-ਬਾਰ ਆਪਣੀਆਂ ਸਿੱਖ ਜਥੇਬੰਦੀਆਂ ਨੂੰ ਜਿਨ੍ਹਾਂ ਦੇ ਮਨ 'ਚ ਪੰਥ ਦਾ ਦਰਦ ਹੈ ਉਹਨਾਂ ਨੂੰ ਮੈਂ ਬਾਰ-ਬਾਰ ਇਹੀ ਬੇਨਤੀ ਕਰ ਰਿਹਾ ਕਿ ਅੱਜ ਜੇ ਅਸੀਂ ਕੋਈ ਸਿਧਾਂਤਕ ਬਹਾਨਾ, ਸਿਧਾਂਤਕ ਮਤਭੇਦ ਦਾ ਬਹਾਨਾ ਲਾ ਕੇ ਸਰਬੱਤ ਖਾਲਸਾ ਤੋਂ ਦੂਰ ਹੁੰਦੇ ਹਾਂ ਤਾਂ ਇਹਦਾ ਮਤਲਬ ਕਿ ਅਸੀਂ ਦੁਸ਼ਮਣ ਨੂੰ ਤਾਕਤਵਰ ਕਰ ਰਹੇ ਹਾਂ, ਆਪਣੀ ਇਸ ਮਹਾਨ ਪਰੰਪਰਾ ਨੂੰ ਕਮਜ਼ੋਰ ਕਰ ਰਹੇ ਹਾਂ। ਅੱਜ ਪੰਥ ਦੇ ਵਡੇਰੇ ਹਿੱਤਾਂ ਨੂੰ ਦੇਖਦਿਆਂ ਹੋਇਆਂ, ਸਰਬੱਤ ਖਾਲਸਾ ਦੀ ਉੱਚ ਮਹਾਨਤਾ ਨੂੰ ਦੇਖਦਿਆਂ ਹੋਇਆਂ ਬਾਕੀ ਸਾਰੀਆਂ ਗੱਲਾਂ ਨੂੰ ਭੁੱਲ ਕੇ ਸਾਨੂੰ ਸਰਬੱਤ ਖਾਲਸਾ ਦਾ ਹਿੱਸਾ ਬਣਨਾ ਚਾਹੀਦਾ, ਇਸ ਪਾਸੇ ਤੁਰਨਾ ਚਾਹੀਦਾ। ਸੋ ਬਾਦਲ ਕਿਆ ਵੱਲੋਂ ਅੱਜ ਨਹੀਂ ਹੁਣੇ ਤੋਂ ਉਹਨਾਂ ਨੇ ਸ਼ੁਰੂ ਕਰ ਦਿੱਤਾ ਕਿ ਉਹਨਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੇ ਜਿਹੜੀਆਂ ਉਹਨਾਂ ਨੂੰ ਆਪਣੇ ਜਿਹੜੇ ਮੰਤਰੀ ਨੇ, ਵਿਧਾਇਕ ਨੇ, ਚੇਅਰਮੈਨ ਨੇ, ਉੱਥੋਂ ਦੇ ਆਪਣੇ ਪੁਲਿਸ ਅਫਸਰ ਨੇ, ਉਹਨਾਂ ਦੇ ਰਾਹੀਂ ਉਹਨਾਂ ਨੂੰ ਬੁਲਾ ਕੇ ਇਹ ਸੁਨੇਹੇ ਦੇਣੇ ਸ਼ੁਰੂ ਕਰ ਦਿੱਤੇ ਨੇ ਕਿ ਤੁਸੀਂ ਪਿੰਡਾਂ ਦੇ ਵਿੱਚ ਇਹ ਪ੍ਰਚਾਰ ਕਰੋ ਕਿ ਇਹ ਸਰਬੱਤ ਖਾਲਸਾ ਨਹੀਂ, ਸਰਬੱਤ ਖਾਲਸਾ ਨੂੰ ਸਿਰਫ ਤੇ ਸਿਰਫ ਅਕਾਲ ਤਖਤ ਦਾ ਜਥੇਦਾਰ ਬਣਾ ਸਕਦਾ, ਸਰਬੱਤ ਖਾਲਸਾ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਤੇ ਹੋ ਸਕਦਾ। ਇਹ ਤਾਂ ਉਹ ਧਿਰਾਂ ਨੇ ਜਿਹੜੀਆਂ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ, ਇਹ ਉਹਨਾਂ ਧਿਰਾਂ ਦਾ ਡਰਾਮਾ। ਸੋ ਇਸ ਤਰ੍ਹਾਂ ਦਾ ਪ੍ਰਚਾਰ ਆ ਜਿਹੜਾ, ਇੱਕ ਤਾਂ ਇਹ ਪ੍ਰਚਾਰ, ਦੂਸਰੇ ਪਾਸੇ ਆਮ ਸਿੱਖ ਨੂੰ ਡਰਾਉਣ ਦੇ ਲਈ ਕਿਹਾ ਜਾ ਰਿਹਾ ਕਿ ਜਿਹੜਾ ਬੰਦਾ ਸਰਬੱਤ ਖਾਲਸਾ ਤੇ ਜਾਊਗਾ, ਸਰਬੱਤ ਖਾਲਸਾ ਤੇ ਹਿੱਸਾ ਲਊਗਾ, ਉਹਦੀਆਂ ਲਿਸਟਾਂ ਪੁਲਿਸ ਬਣਾ ਰਹੀ ਆ ਤੇ ਆਉਣ ਵਾਲੇ ਦਿਨਾਂ 'ਚ ਉਹਨੂੰ ਇਸ ਗੱਲ ਦਾ ਖਮਿਆਜਾ ਭੁਗਤਣਾ ਪਊਗਾ। ਸੋ ਪੰਜਾਬ ਦੇ ਆਮ ਸਿੱਖ ਆ ਜਿਹੜੇ, ਉਹਨਾਂ ਦੇ ਮਨ ਵਿੱਚ ਇੱਕ ਪਾਸੇ ਲਾਲਚ ਵਾਲੀ ਗੱਲ, ਦੂਸਰੇ ਪਾਸੇ ਡਰ ਤੇ ਖੌਫ ਵਾਲੀ ਗੱਲ ਆ ਜਿਹੜੀ ਉਹ ਇਹਨਾਂ ਤਾਕਤਾਂ ਨੇ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਆ। ਪਰੰਤੂ ਕਿਉਂਕਿ ਗੁਰੂ ਦਾ ਕ੍ਰਿਸ਼ਮਾ ਵਾ, ਗੁਰੂ ਨੇ ਆਪਣੇ ਪਿੰਡੇ ਤੇ ਪੀੜ ਹੰਢਾ ਕੇ ਕੌਮ ਨੂੰ ਜਗਾਇਆ। ਇਹ ਪਹਿਲੀ ਵਾਰ ਹੈ ਕਿ ਗੁਰੂ ਨੇ ਆਪਣੇ ਪਿੰਡੇ ਤੇ ਪੀੜ ਹੰਢਾ ਕੇ, ਆਪਣੇ ਅੰਗਾਂ ਦਾ ਕਤਲੇਆਮ ਕਰਾ ਕੇ ਕੌਮ ਨੂੰ ਸੁੱਤੀ ਨੀਂਦ ਤੋਂ ਜਗਾਇਆ। ਸੋ ਉਹ ਗੁਰੂ ਦਾ ਕ੍ਰਿਸ਼ਮਾ ਜਿਹੜਾ ਉਹ ਬਰਕਰਾਰ ਆ। ਕੌਮ ਦੇ ਵਿੱਚ ਜਿਹੜਾ ਜਜ਼ਬਾ ਵਾ, ਕੌਮ ਦੇ ਵਿੱਚ ਜਿਹੜਾ ਜਜ਼ਬਾਤ ਆ, ਸਿੱਖ ਦੁਸ਼ਮਣ ਤਾਕਤਾਂ ਬਾਦਲ ਸਰਕਾਰ ਲੱਖ ਕੋਸ਼ਿਸ਼ ਕਰ ਲੈਣ, ਲੱਖ ਯਤਨ ਕਰ ਲੈਣ, ਉਹ ਸੰਗਤਾਂ ਨੂੰ ਸਰਬੱਤ ਖਾਲਸਾ 'ਚ ਹਿੱਸਾ ਲੈਣ ਤੋਂ ਰੋਕ ਨਹੀਂ ਸਕਦੀਆਂ। ਇਹ ਮੇਰਾ ਦ੍ਰਿੜ ਭਰੋਸਾ। ਬਿਲਕੁਲ ਜੀ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਪੂਰੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਸਰਬੱਤ ਖਾਲਸਾ ਤੋਂ। ਅਸੀਂ ਵੀ ਆਪਣੇ ਦਰਸ਼ਕਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹ ਜ਼ਰੂਰ ਸਰਬੱਤ ਖਾਲਸਾ ਵਿੱਚ ਆਪਣੀ ਸ਼ਮੂਲੀਅਤ ਦੇਣ। ਤੇ ਵੀਰ ਜੀ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ viewers, वक्त हो गया एक छोटे से ब्रेक का। कीप वॉचिंग न्यूज़ TV 84। We'll be right back after a short break.